ਭਾਰਤ ਦਾ ਆਪਣਾ ਟਰੈਕ ਰੈਕਡ ਦੇਖੀਏ ਇੰਡੀਆ ਦਾ ਐਜ਼ ਏ ਸਟੇਟ ਕਿ ਉਹਨੇ ਕਿਵੇਂ ਦਹਿਸ਼ਤਗਰਦੀ ਨੂੰ ਐਜ਼ ਏ ਟੂਲ ਇਸਤੇਮਾਲ ਕੀਤਾ। ਇੱਕ ਛੋਟੀ ਜਿਹੀ ਮਾਈਨੋਰਿਟੀ ਸਿੱਖਾਂ ਦੇ ਖਿਲਾਫ, ਜਿਨ੍ਹਾਂ ਦੇ ਖਿਲਾਫ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਜਿਹੜੀ ਅਨਐਲਾਨੀਆਂ ਜਿਹੜੀ ਆ ਉਹ ਨਾਫਿਜ਼ ਕੀਤੀ ਗਈ, ਉਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲਾਹੌਰ, ਬਰਮਿੰਗਮ UK ਔਰ ਸਰੀ ਔਰ ਈਵਨ ਨਿਊਯਾਰਕ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ, ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਸਟੇਟ ਪਹੁੰਚੀ ਹੋਵੇ। ਤੇ ਜੇ ਵਿਦਨ ਉਹਨਾਂ ਦਾ ਦੇਖਣਾ ਹੋਏ ਵੀ ਉਹਨਾਂ ਸਟੇਟ ਨੇ ਜਿਵੇਂ ਜ਼ੁਲਮ ਕੀਤੇ ਨੇ, ਸਾਰਾ ਨਾਰਥ ਈਸਟ ਉਸ ਦੀ ਉਦਾਹਰਣ ਹੈ। ਵਿਦਨ ਪਾਕਿਸਤਾਨ ਤਾਂ ਜੋ ਇਹ ਕਰ ਹੀ ਰਹੇ ਨੇ, ਉਹ ਅਫਗਾਨਿਸਤਾਨ 'ਚ ਤਹਿਰੀਕੇ ਤਾਲਿਬਾਨ ਹੋਏ ਜਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਔਰ ਹਾਲ ਦੇ ਵਿੱਚ ਇਹਨਾਂ ਦਹਿਸ਼ਤਗਰਦਾਂ ਦੇ ਇੰਡੀਆ ਦਾ ਜਿਹੜਾ ਨਵਾਂ ਯਾਰ ਪਬਲਿਕਲੀ ਬਣਾਇਆ। ਹੁਣ ਜਿਹੜੇ ਤਾਲਿਬਾਨ ਰਜੀਮ ਦੇ 90% ਤੋਂ ਜ਼ਿਆਦਾ ਜਿਹੜੇ ਵਜ਼ੀਰ ਨੇ ਜਿਨ੍ਹਾਂ ਨੂੰ UN ਨੇ ਡੈਜ਼ਿਗਨੇਟਿਡ ਟੈਰਰਿਸਟ ਐਲਾਨਿਆ ਹੋਇਆ, ਉਹਨਾਂ ਨੂੰ ਰੈੱਡ ਕਾਰਪਟ ਵੈਲਕਮ ਦਿੱਤਾ ਜਾਂਦਾ। ਜਦੋਂ ਇੰਡੀਆ ਦੇ ਹਾਕਮ ਦੁਨੀਆ ਨੂੰ ਇਹ ਕਹਿੰਦੇ ਨੇ ਜੀ ਇਹ ਦਹਿਸ਼ਤਗਰਦੀ ਮੁੱਕੇ, ਇਹ ਅਸੀਂ ਵਿਕਟਮ ਹੈ ਦਹਿਸ਼ਤਗਰਦੀ ਦੇ, ਅਸੀਂ ਉਹ ਮੈਨੂੰ ਇਵੇਂ ਹੀ ਲੱਗ ਰਿਹਾ ਹੁੰਦਾ ਕਿ ਅਗਦ ਪੜਾ ਸ਼ੈਤਾਨ ਵੇ ਰਾਲੋ, ਕਿ ਸ਼ੈਤਾਨ ਜਿਹੜਾ ਹੈ ਉਹ ਰਿਲੀਜੀਅਸ ਸਕ੍ਰਿਪਚਰ ਨੂੰ ਜਿਹੜਾ ਹੈ ਉਹ ਰਿਸਾਈਟ ਕਰ ਰਿਹਾ। ਡ੍ਰੀਮ ਤਾਂ ਇਹਨਾਂ ਦਾ ਪੂਰਾ ਨਹੀਂ ਹੋਇਆ ਕਿ ਜੀ ਸਿਕਿਉਰਿਟੀ ਕਾਉਂਸਲ ਦੇ ਅਸੀਂ ਨਾਨ ਵੀਟੋ ਵਿਲਡਿੰਗ ਮੈਂਬਰ ਬਣੀਏ। ਇਸ ਲਈ ਜਦੋਂ ਕੋਈ ਇਹ ਸਮਾਗਮ ਹੁੰਦਾ ਉੱਥੇ ਐਸ ਜੈ ਸ਼ੰਕਰ ਪਹਿਲਾਂ ਤਾਂ UN ਨੂੰ ਭੰਡਦਾ ਕਿ ਜੀ ਕੁਛ ਨਹੀਂ ਨਿਕਲਿਆ, ਕੁਛ ਨਹੀਂ ਹੈ, ਰਿਫਾਰਮ ਨਹੀਂ ਹੋਇਆ, ਫਲਾਣਾ ਨਹੀਂ ਹੋਇਆ, ਔਰ ਫਿਰ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਰੋਣਾ ਰੋਂਦੇ ਨੇ ਜੀ ਅਸੀਂ ਵਿਕਟਮ ਹੈ, ਸਾਨੂੰ ਪਾਕਿਸਤਾਨ ਦੇ ਟੈਰਰਿਜ਼ਮ ਨੇ ਮਾਰ ਲਿਆ। UN ਜਿਹੜਾ ਉਹ ਵਿਕਟਮ ਔਰ ਪਰਪੀਟ੍ਰੇਟਰ ਦੋਨਾਂ ਨੂੰ ਇੱਕੋ ਸਫ ਦੇ ਵਿੱਚ ਖੜਾ ਕਰਦਾ। ਐਸ ਜੈ ਸ਼ੰਕਰ ਚੀਕਾਂ ਮਾਰ ਰਿਹਾ ਕਿ ਭਾਈ ਇਹ ਅਸੀਂ ਜਿਹਨੂੰ ਟੈਰਰਿਸਟ ਆਊਟਫਿਟ ਜਿਹਨੇ ਪਹਿਲਗਾਮ ਕੀਤਾ ਹੈ ਉਹਨੂੰ ਪਾਕਿਸਤਾਨ UN ਦੇ ਵਿੱਚ ਡਿਫੈਂਡ ਕਰ ਰਿਹਾ। ਹਾਲਾਂਕਿ ਪਾਕਿਸਤਾਨ ਦਾ ਨਾ ਕੋਈ ਲਾਗਾ ਨਾ ਦੇਗਾ, ਤੁਹਾਡਾ ਆਪਣਾ ਕੰਮ ਜੋ ਤੁਸੀਂ ਕੀਤਾ। ਦੁਨੀਆ ਨੇ ਔਰ ਖਾਸ ਤੌਰ ਤੇ ਜਿਹੜੇ ਡਿਸੀਜਨ ਮੇਕਰ ਮੁਲਕ ਨੇ ਸਣੇ ਅਮਰੀਕਾ ਦੇ, ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਡੀਆ ਬਹੁਤ ਕੁਝ ਫੇਕ ਕਰਦਾ ਔਰ ਇਹ ਪਹਿਲਗਾਮ ਵਾਲੇ ਵਾਕਿਆ ਤੋਂ ਬਾਅਦ ਤਾਂ ਇਹਨਾਂ ਦਾ ਬਿਲਕੁਲ ਹੀ ਜਲੂਸ ਨਿਕਲ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੀਂ ਦਿੱਲੀ ਵਿੱਚ ਯੂਨਾਈਟਿਡ ਨੇਸ਼ਨ ਦੇ 80ਵੇਂ ਫਾਊਂਡਿੰਗ ਡੇ ਸੰਬੰਧੀ ਇੱਕ ਸਮਾਗਮ ਹੋਇਆ, ਜਿਸ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਗਈ। ਪਰ ਇਸ ਸਮਾਗਮ ਵਿੱਚ ਵੀ ਭਾਰਤ ਨੇ ਦਹਿਸ਼ਤਗਰਦੀ ਦਾ ਰੋਣਾ ਰੋਂਦਿਆਂ ਆਪਣੇ ਆਪ ਨੂੰ ਪਾਕਿਸਤਾਨੀ ਦਹਿਸ਼ਤਗਰਦੀ ਦੇ ਵਿਕਟਮ ਵਜੋਂ ਪੇਸ਼ ਕੀਤਾ। ਹਕੀਕਤ ਵਿੱਚ ਭਾਰਤ ਖੁਦ ਦਹਿਸ਼ਤਗਰਦੀ ਦਾ ਮੁਜੱਸਮਾ ਹੈ ਔਰ ਹਾਲ ਹੀ ਵਿੱਚ ਅਫਗਾਨਿਸਤਾਨ ਦੇ ਦਹਿਸ਼ਤਗਰਦ ਤਾਲਿਬਾਨ ਰਜੀਮ ਦੇ ਨੁਮਾਇੰਦਿਆਂ ਨਾਲ ਘੁੱਟ-ਘੁੱਟ ਕੇ ਪਾਈਆਂ ਜੱਫੀਆਂ ਇਸ ਦਾ ਜਿਹੜਾ ਸ਼ੇਕੜਲਾ ਸਬੂਤ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਦੋਂ ਅਸੀਂ ਉਸ ਚੋਰ ਦੀ ਗੱਲ ਕਰਦੇ ਹਾਂ ਜਿਹੜੇ ਚੋਰ ਨੇ ਸਨ ਪਹਿਲਾਂ ਲਾਈ ਫਿਰ ਚੋਰੀ ਕੀਤੀ, ਰਾਤ ਦੇ ਹਨੇਰੇ 'ਚ ਜਦੋਂ ਚੋਰ ਭੱਜਿਆ ਘਰ ਵਾਲੇ ਜਾਗ ਪਏ, ਰੌਲਾ ਪਾਇਆ, ਦੂਜੇ ਵੀ ਜਾਗ ਪਏ, ਹਨੇਰਾ ਸੀ, ਭੱਜ ਰਿਹਾ ਨੇ, ਤੇ ਚੋਰ ਜਿਹੜਾ ਹੈ ਉਹ ਖੁਦ ਵੀ ਉੱਚੀ ਉੱਚੀ ਰੌਲਾ ਪਾ ਰਿਹਾ ਚੋਰ ਚੋਰ ਚੋਰ। ਉਸ ਭੀੜ ਦੇ ਵਿੱਚ ਹੀ ਉਹ ਗਵਾਚ ਜਾਂਦਾ ਔਰ ਇਵੇਂ ਉਹ ਆਪਣੀ ਜਾਨ ਬਚਾ ਲੈਂਦਾ। ਹੁਣ ਜਦੋਂ ਅਸੀਂ ਟੈਰਰਿਜ਼ਮ ਨੂੰ ਜਾਂ ਦਹਿਸ਼ਤਗਰਦੀ ਨੂੰ ਐਜ਼ ਏ ਸਟੇਟ ਪਾਲਿਸੀ ਦੇਖਦੇ ਹਾਂ, ਪਹਿਲਾਂ ਤਾਂ ਇਹ ਦੇਖਣਾ ਹੋਏਗਾ ਜਿਹੜਾ ਇੰਡੀਵਿਜੂਅਲ ਕੋਈ ਵੀ ਇਨਸਾਨ ਹਥਿਆਰ ਚੁੱਕਦਾ ਉਹਦੇ 2-3 ਉਸ ਦੇ ਪਹਿਲੂ ਨੇ। ਇੱਕ ਪਹਿਲੂ ਤਾਂ ਜ਼ਾਹਰ ਹੈ ਉਹ ਦਹਿਸ਼ਤ ਪੈਦਾ ਕਰਨ ਲਈ ਜਾਂ ਕਿਸੇ ਤੋਂ ਉਹਦਾ ਹੱਕ ਖੋਹਣ ਲਈ, ਲੁੱਟ ਖਸੁੱਟ ਲਈ, ਡਰਾਉਣ ਲਈ, ਉਹ ਰੀਅਲ ਦਹਿਸ਼ਤਗਰਦੀ ਹੈ। ਇੱਕ ਜਿਸ ਨੂੰ ਹਕੂਮਤਾਂ ਜਿਹੜੀਆਂ ਜ਼ੁਲਮ ਕਰਨ ਵਾਲੀਆਂ ਨੇ ਦਹਿਸ਼ਤਗਰਦੀ ਦਾ ਲੇਬਲ ਦਿੰਦੀਆਂ ਨੇ, ਪਰ ਜਿਹਨੂੰ UN ਦੇ ਚਾਰਟਰ ਦੇ ਥੱਲੇ ਪ੍ਰੋਟੈਕਸ਼ਨ ਹੈ, ਜਿਹਦੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ UN ਚਾਰਟਰ ਆਫ ਹਿਊਮਨ ਰਾਈਟਸ ਦਾ ਪ੍ਰੀਐਂਬਲ ਇਹ ਕਹਿੰਦਾ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਕਿਸੇ ਮਨੁੱਖ ਨੂੰ ਹਥਿਆਰਬੰਦ ਘੋਲ ਜਾਂ ਬਗਾਵਤ ਜਾਂ ਰਿਬੈਲੀਅਨ ਦੇ ਅਖੀਰਲੇ ਰਸਤੇ 'ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ।
ਸੋ ਮਤਲਬ ਇਹ ਹੈ ਵੀ ਈਵਨ ਯੂਨਾਈਟਿਡ ਨੇਸ਼ਨਸ ਨੇ ਵੀ ਜਿਹੜਾ ਹਥਿਆਰਬੰਦ ਸੰਘਰਸ਼ ਹੈ, ਆਰਮਡ ਸਟਰਗਲ ਹੈ, ਜਿਹੜੀ ਇੱਕ ਸਟੇਜ ਤੇ ਜਦੋਂ ਕਿ ਸਟੇਟ ਜ਼ੁਲਮ ਦੇ ਉੱਤੇ ਜਿਹੜੀ ਹੈ ਉਹ ਆਮਦਾ ਹੁੰਦੀ ਹੈ, ਉਦੋਂ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰੋ। ਸੋ ਉਹਨਾਂ ਨੂੰ ਫਰੀडम ਫਾਈਟਰ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਹੈ, ਔਰ ਉਹ ਦਹਿਸ਼ਤਗਰਦੀ 'ਚ ਨਹੀਂ ਆਉਂਦੇ। ਹੁਣ ਅਸੀਂ ਜੇ ਭਾਰਤ ਦਾ ਆਪਣਾ ਟਰੈਕ ਰੈਕਡ ਦੇਖੀਏ, ਇੰਡੀਆ ਦਾ ਐਜ਼ ਏ ਸਟੇਟ, ਕਿ ਉਹਨੇ ਕਿਵੇਂ ਦਹਿਸ਼ਤਗਰਦੀ ਨੂੰ ਐਜ਼ ਏ ਟੂਲ ਇਸਤੇਮਾਲ ਕੀਤਾ, ਜੈਨੂਨ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਸ, ਸਿਆਸੀ ਉਮੰਗਾਂ ਲੋਕਾਂ ਦੀਆਂ ਵਿਦਨ ਦਾ ਮੈਪ ਆਫ ਇੰਡੀਆ, ਔਰ ਉਸੇ ਦਹਿਸ਼ਤਗਰਦੀ ਨੂੰ ਟਰਾਂਸਪੋਰਟ ਕੀਤਾ, ਉਸ ਨੂੰ ਗਵਾਂਢੀ ਮੁਲਕਾਂ ਦੇ ਵਿੱਚ ਉਹਨਾਂ ਨੇ ਉਸ ਨੂੰ ਜਿਹੜਾ ਇਸਤੇਮਾਲ ਕੀਤਾ, ਉਹਨਾਂ ਦੀ ਸੋਵਰਨਟੀ ਨੂੰ ਵਾਇਲੇਟ ਕਰਦੇ। ਔਰ ਉਸ ਦਹਿਸ਼ਤਗਰਦੀ ਨੂੰ ਪਿਛਲੇ 2 ਸਾਲ ਤੋਂ 2023 ਤੋਂ ਜੇ ਅਸੀਂ ਦੇਖਦੇ ਹਾਂ, ਇੱਕ ਛੋਟੀ ਜਿਹੀ ਮਾਈਨੋਰਿਟੀ ਸਿੱਖਾਂ ਦੇ ਖਿਲਾਫ, ਜਿਨ੍ਹਾਂ ਦੇ ਖਿਲਾਫ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਜਿਹੜੀ ਅਨਐਲਾਨੀਆਂ ਜਿਹੜੀ ਆ ਉਹ ਨਾਫਿਜ਼ ਕੀਤੀ ਗਈ, ਉਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲਾਹੌਰ, ਬਰਮਿੰਗਮ, UK ਔਰ ਸਰੀ ਔਰ ਈਵਨ ਨਿਊਯਾਰਕ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਸ ਦਾ ਟਰਾਇਲ ਹੁਣ ਇਹਨਾਂ ਨੇ ਰੌਲਾ ਪਾ ਕੇ ਅਗੇਨ ਜਿਹੜਾ 14 ਨਵੰਬਰ ਨੂੰ ਜੱਜ ਨੇ ਡਿਸਾਈਡ ਕਰਨਾ ਵੀ ਟਰਾਇਲ ਡੇਟ ਕੀ ਹੋਏਗੀ। ਚੌਥੀ ਵਾਰ ਨਿਖਲ ਗੁਪਤੇ ਤੋਂ ਵਕੀਲ ਬਦਲਵਾਏ ਨੇ, ਲੇਕਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਜਿਹੜੀ ਸਟੇਟ ਪਹੁੰਚੀ ਹੋਏ, ਤੇ ਜੇ ਵਿਦਨ ਉਹਨਾਂ ਦਾ ਦੇਖਣਾ ਹੋਏ ਵੀ ਉਹਨਾਂ ਸਟੇਟ ਨੇ ਜਿਵੇਂ ਜ਼ੁਲਮ ਕੀਤੇ ਨੇ, ਤਾਂ ਸਾਰਾ ਨਾਰਥ ਈਸਟ ਉਸ ਦੀ ਉਦਾਹਰਣ ਹੈ। ਨਾਗਾਲੈਂਡ ਹੈ, ਮਨੀਪੁਰ ਹੈ, ਮਿਜ਼ੋਰਮ ਹੈ, ਹਾਲ ਦੇ ਵਿੱਚ ਅਸੀਂ ਮਨੀਪੁਰ ਦੇ ਵਿੱਚ ਦੇਖਿਆ ਕੀ ਚੱਲ ਰਿਹਾ। ਜੰਮੂ ਕਸ਼ਮੀਰ 6-7 ਲੱਖ ਫੌਜ ਰੱਖ ਕੇ 78 ਸਾਲਾਂ ਤੋਂ ਉੱਥੇ ਕੀ ਕਰ ਰਹੇ ਨੇ, ਔਰ ਪਿਛਲੇ 6 ਸਾਲਾਂ ਤੋਂ ਉੱਥੇ ਕੀ ਕਰ ਰਹੇ ਨੇ। ਪੰਜਾਬ ਜਿੱਥੇ ਇੱਕ ਪੂਰੀ ਨਸਲ ਮਾਰ ਮੁਕਾਈ। ਤੇ ਜੇ ਗੁਆਂਢੀ ਮੁਲਕਾਂ ਦੇ ਵਿੱਚ ਇਹਨਾਂ ਦੀ ਦਹਿਸ਼ਤਗਰਦੀ ਦੇਖਣੀ ਹੈ, ਤੇ 71 ਦੇ ਵਿੱਚ ਮੁਕਤੀ ਵਾਹਿਣੀ ਦੇ ਨਾਂ ਥੱਲੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਣਾ। ਸ੍ਰੀਲੰਕਾ ਦੇ ਵਿੱਚ ਜਿਹੜੀ ਸਿਵਲ ਵਾਰ, ਜਿਹਦੇ 60-70 ਹਜ਼ਾਰ ਬੇਗੁਨਾਹ ਤਾਮਿਲ ਔਰ ਸਿਹਾਲੀ ਮਾਰੇ ਗਏ, ਲਿਟੇ ਨੂੰ ਕਿਹਨੇ ਪੈਦਾ ਕੀਤਾ? ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ। ਕਿਹਨੇ ਪ੍ਰਭਾਕਰ ਨੂੰ ਖੜਾ ਕੀਤਾ? ਜ਼ਾਹਰ ਹੈ ਕਿ ਵੀ ਇਹਨਾਂ ਨੇ ਡਾਇਰੈਕਟਲੀ ਉਹ ਸ੍ਰੀਲੰਕਾ ਹੋਏ, ਨੇਪਾਲ 'ਚ ਰਾਇਲ ਫੈਮਿਲੀ ਦੇ 17-18 ਬੰਦਿਆਂ ਦੇ ਕਤਲ ਤੋਂ ਲੈ ਕੇ ਜੋ ਕੁਝ ਉੱਥੇ ਹੁਣ ਵੀ ਚੱਲ ਰਿਹਾ, ਉਸ ਦੇ ਵਿੱਚ ਇਹਨਾਂ ਦੀ ਸਿੱਧੀ ਦਖਲਅੰਦਾਜ਼ੀ। ਔਰ ਵਿਦਨ ਪਾਕਿਸਤਾਨ ਤਾਂ ਜੋ ਇਹ ਕਰ ਹੀ ਰਹੇ ਨੇ, ਉਹ ਅਫਗਾਨਿਸਤਾਨ 'ਚ ਤਹਿਰੀਕੇ ਤਾਲਿਬਾਨ ਹੋਏ ਜਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਔਰ ਹਾਲ ਦੇ ਵਿੱਚ ਇਹਨਾਂ ਦਹਿਸ਼ਤਗਰਦਾਂ ਦੇ ਇੰਡੀਆ ਦਾ ਜਿਹੜਾ ਨਵਾਂ ਯਾਰ ਪਬਲਿਕਲੀ ਬਣਾਇਆ ਕੰਮ, ਤਾਂ ਉੱਥੇ ਕਰਜ਼ਾਈ ਦੀ ਸਰਕਾਰ ਹੋਏ ਜਾਂ ਦੂਜੇ ਪਹਿਲਾਂ ਤੋਂ ਹੀ ਕਰ ਰਹੇ ਸੀ। ਹੁਣ ਜਿਹੜੇ ਤਾਲਿਬਾਨ ਰਜੀਮ ਦੇ 90% ਤੋਂ ਜ਼ਿਆਦਾ ਜਿਹੜੇ ਵਜ਼ੀਰ ਨੇ, ਜਿਨ੍ਹਾਂ ਨੂੰ UN ਨੇ ਡੈਜ਼ਿਗਨੇਟਿਡ ਟੈਰਰਿਸਟ ਐਲਾਨਿਆ ਹੋਇਆ, ਉਹਨਾਂ ਨੂੰ ਰੈੱਡ ਕਾਰਪਟ ਵੈਲਕਮ ਦਿੱਤਾ ਜਾਂਦਾ। 6 ਰੋਜ਼ਾ ਮੁਤੱਕੀ ਦਾ ਦੌਰਾ, ਔਰ ਜਿਸ ਲੈਵਲ ਦੇ ਉੱਤੇ ਜਿਹੜੀਆਂ ਉੱਥੇ ਬਿਆਨਬਾਜ਼ੀਆਂ, ਔਰ ਹੁਣ ਐਮਬੈਸੀ ਲੈਵਲ ਖੋਲ੍ਹ ਦਿੱਤਾ ਉੱਥੇ, ਉਹ ਵੀ ਕਹਿ ਰਿਹਾ ਜੀ ਇਹ ਹੁਣ ਜਿਹੜਾ ਇਹ ਅਮਨ ਦੇ ਲਈ ਅਸੀਂ ਇਸ ਰੀਜਨ 'ਚ ਕਰਾਂਗੇ। ਔਰ ਇਹ ਇਵੇਂ ਹੀ ਹੈ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾ ਲਓ, ਕਿ ਸ਼ੈਤਾਨ ਜਿਹੜਾ ਹੈ ਉਹ ਸਕ੍ਰਿਪਚਰ ਕੋਟ ਕਰ ਰਿਹਾ, ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਸੁਣਾ ਰਿਹਾ ਜਾਂ ਗੁਰਬਾਣੀ ਦੇ ਸ਼ਬਦ ਸੁਣਾ ਰਿਹਾ। ਜਦੋਂ ਇੰਡੀਆ ਦੇ ਹਾਕਮ ਦੁਨੀਆ ਨੂੰ ਇਹ ਕਹਿੰਦੇ ਨੇ ਜੀ ਇਹ ਦਹਿਸ਼ਤਗਰਦੀ ਮੁੱਕੇ, ਇਹ ਅਸੀਂ ਵਿਕਟਮ ਹੈ ਦਹਿਸ਼ਤਗਰਦੀ ਦੇ, ਅਸੀਂ ਉਹ ਮੈਨੂੰ ਇਵੇਂ ਹੀ ਲੱਗ ਰਿਹਾ ਹੁੰਦਾ ਕਿ ਅਗਦ ਪੜਾ ਸ਼ੈਤਾਨ ਵੇ ਲਾ ਲਓ, ਕਿ ਸ਼ੈਤਾਨ ਜਿਹੜਾ ਹੈ ਉਹ ਰਿਲੀਜੀਅਸ ਸਕ੍ਰਿਪਚਰ ਨੂੰ ਜਿਹੜਾ ਹੈ ਉਹ ਰਿਸਾਈਟ ਕਰ ਰਿਹਾ। ਹੁਣ ਯੂਨਾਈਟਿਡ ਨੇਸ਼ਨਸ ਦੀ ਫਾਰਮੇਸ਼ਨ ਨੂੰ 80 ਸਾਲ ਹੋ ਗਏ ਨੇ, ਇੰਡੀਆ ਨੂੰ ਵੀ ਜਿਹੜਾ ਉਹ ਡ੍ਰੀਮ ਤਾਂ ਇਹਨਾਂ ਦਾ ਪੂਰਾ ਨਹੀਂ ਹੋਇਆ ਕਿ ਜੀ ਸਿਕਿਉਰਿਟੀ ਕੌਂਸਲ ਦੇ ਅਸੀਂ ਨੌਨ ਵੀਟੋ ਵੀਲਡਿੰਗ ਮੈਂਬਰ ਬਣੀਏ। ਇਸ ਲਈ ਜਦੋਂ ਕੋਈ ਇਹ ਸਮਾਗਮ ਹੁੰਦਾ, ਉੱਥੇ ਐਸ ਜੈ ਸ਼ੰਕਰ ਪਹਿਲਾਂ ਤਾਂ UN ਨੂੰ ਭੰਡਦਾ ਹੈ ਕਿ ਜੀ ਕੁਛ ਨਹੀਂ ਨਿਕਲਿਆ, ਕੁਛ ਨਹੀਂ ਹੈ, ਰਿਫਾਰਮ ਨਹੀਂ ਹੋਇਆ, ਫਲਾਣਾ ਨਹੀਂ ਹੋਇਆ, ਔਰ ਫਿਰ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਰੋਣਾ ਰੋਂਦੇ ਨੇ ਜੀ ਅਸੀਂ ਵਿਕਟਮ ਹੈ, ਸਾਨੂੰ ਪਾਕਿਸਤਾਨ ਦੇ ਟੈਰਰਿਜ਼ਮ ਨੇ ਮਾਰ ਲਿਆ। UN ਜਿਹੜਾ ਉਹ ਵਿਕਟਮ ਔਰ ਪਰਪੀਟਰੇਟਰ ਦੋਨਾਂ ਨੂੰ ਇੱਕੋ ਸਫ ਦੇ ਵਿੱਚ ਖੜਾ ਕਰਦਾ। ਹੁਣ 80 ਸਾਲਾ UN ਦੀ ਬਰਥ ਨੂੰ ਸੈਲੀਬ੍ਰੇਟ ਕਰਦਿਆਂ ਇਹਨਾਂ ਨੇ ਦਿੱਲੀ ਦੇ ਵਿੱਚ ਇੱਕ ਫੰਕਸ਼ਨ ਕੀਤਾ, ਜਿਸ 'ਚ ਇੰਡੀਆ ਦੇ ਪੋਸਟਲ ਡਿਪਾਰਟਮੈਂਟ ਵੱਲੋਂ ਜਿਹੜੀ ਹੈ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ, ਪਰ ਉਹਦੇ 'ਚ ਵੀ ਉਹੀ ਐਸ ਜੈ ਸ਼ੰਕਰ ਨੇ ਉਹੀ ਰੋਣਾ ਰੋਇਆ
victims and perpetrators of terrorism cannot be equated. ਜੈਸ਼ੰਕਰ ਐਟ ਇਵੈਂਟ ਮਾਰਕਿੰਗ 80 years of UN ਕਿ UN ਦੇ 80 ਸਾਲਾ ਬਰਥ ਦੀ ਇਹ ਸੈਲੀਬ੍ਰੇਸ਼ਨ ਮੌਕੇ ਐਸ ਜੈਸ਼ੰਕਰ ਚੀਕਾਂ ਮਾਰ ਰਿਹਾ ਕਿ ਭਾਈ ਇਹ ਅਸੀਂ ਜਿਹਨੂੰ ਟੈਰਰਿਸਟ ਆਊਟਫਿਟ ਜਿਹਨੇ ਪਹਿਲਗਾਮ ਕੀਤਾ ਹੈ ਉਹਨੂੰ ਪਾਕਿਸਤਾਨ UN ਦੇ ਵਿੱਚ ਡਿਫੈਂਡ ਕਰ ਰਿਹਾ। ਹਾਲਾਂਕਿ ਪਾਕਿਸਤਾਨ ਦਾ ਨਾ ਕੋਈ ਲਾਗਾ ਨਾ ਦੇਗਾ, ਤੁਹਾਡਾ ਆਪਣਾ ਕੰਮ ਜੋ ਤੁਸੀਂ ਕੀਤਾ ਹੈ। ਔਰ ਜਿਹਨੂੰ ਮਰਜ਼ੀ ਤੁਸੀਂ ਇਹ ਲਸ਼ਕਰ ਤਾਇਬਾ ਬਣਾ ਦਿਓ, ਜਿਹਨੂੰ ਮਰਜ਼ੀ ਤੁਸੀਂ ਲਸ਼ਕਰ ਤੋਇਬਾ ਦਾ ਫਰੰਟ ਬਣਾ ਦਿਓ ਕਿ ਜੀ ਇਹ ਫਲਾਣੀ ਆਰਗੇਨਾਈਜੇਸ਼ਨ ਹੈ। ਔਰ ਇਸ ਦੇ ਵਿੱਚ ਵੀ ਐਸ ਜੈਸ਼ੰਕਰ ਨੇ ਇਸ ਫੰਕਸ਼ਨ 'ਚ ਪਾਕਿਸਤਾਨ ਦੇ ਖਿਲਾਫ ਖੂਬ ਜ਼ਹਿਰ ਉਗਲਿਆ ਔਰ ਉਹਨੇ ਕਿਹਾ ਕਿ ਜੀ ਦੇਖੋ ਇਹ ਜਿਹੜਾ UN 'ਚੋਂ ਕੀ ਨਿਕਲਣਾ ਹੈ ਕਿ UN ਜਿਹੜੀ ਵੈਨ ਏ ਸਿਟਿੰਗ ਸਿਕਿਉਰਿਟੀ ਕਾਉਂਸਲ ਮੈਂਬਰ ਓਪਨਲੀ ਪ੍ਰੋਟੈਕਟਸ the very organization that claims responsibility for the barbaric terror act such as Pahalgam, what does it do to the credibility of multilateralism? ਹੁਣ ਉਹ ਪਾਕਿਸਤਾਨ ਦੇ ਉੱਤੇ ਅਟੈਕ ਕਰ ਰਿਹਾ ਕਿ ਜੀ ਪਾਕਿਸਤਾਨ ਕਿਉਂਕਿ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ, ਰੋਟੇਸ਼ਨਲ ਮੈਂਬਰ ਹੈ 2 ਸਾਲ ਲਈ। ਉਹਨੇ ਕਿਹਾ ਜੀ ਦੇਖੋ ਜਿਹੜਾ ਪਹਿਲਗਾਮ ਕਰਾਉਣ ਵਾਲੀ ਜਥੇਬੰਦੀ ਦੇ ਪੈਟਰਨ ਬੈਠੇ ਨੇ ਉਹਨੂੰ ਦਹਿਸ਼ਤਗਰਦ ਵੀ ਨੂੰ ਉਹਨਾਂ ਨੇ ਐਲਾਨ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਸਿਮਿਲਰਲੀ if victims and perpetrators of terrorism are equated in the name of global strategy, how much more cynical can the world get? ਕਿ ਦੁਨੀਆ ਜਿਹੜਾ ਉਹ ਤਾਂ ਸ਼ਦਾਈਪੁਣਾ ਦੁਨੀਆ ਦਾ ਕਿ ਜਿਹੜਾ ਇੱਕ ਪੀੜਤ ਹੈ ਤੇ ਇੱਕ ਕਰਨ ਵਾਲਾ ਹੈ ਉਹਨੂੰ ਤੁਸੀਂ ਇੱਕੋ ਹੀ ਨਿਗਾਹ ਦੇ ਇੱਕੋ ਹੀ ਸ਼੍ਰੇਣੀ ਦੇ ਵਿੱਚ ਰੱਖਦੇ ਹੋ, ਹਾਈਫਨੇਟਡ ਕਿ ਜੀ ਜਦੋਂ ਦਹਿਸ਼ਤਗਰਦੀ ਦੀ ਗੱਲ ਹੁੰਦੀ ਹੈ ਇੰਡੀਆ ਪਾਕਿਸਤਾਨ ਨੂੰ ਹਾਈਫਨੇਟ ਕੀਤਾ ਜਾਂਦਾ ਹੈ। ਔਰ ਇਹ ਸਾਰੇ ਦੇ ਚੱਲਦੇ ਆ ਇਹ ਤਾਂ ਜਿਹੜੀ ਹੈ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਦੇ ਲਈ ਸਿਰਫ ਲਿਪ ਸਰਵਿਸ ਹੈ, ਬਾਕੀ ਤਾਂ ਜਿਹੜਾ ਉਹਦੇ 'ਚੋਂ ਕੁਛ ਨਹੀਂ ਨੇ। ਇਹ ਇਹਨਾਂ ਦੀ ਫਰਸਟ੍ਰੇਸ਼ਨ ਵੀ ਸ਼ੋਅ ਕਰਦਾ ਕਿਉਂਕਿ ਇਹਨਾਂ ਨੇ 2014 ਤੋਂ ਲੈ ਕੇ ਗਲੋਬਲ ਲੌਬੀ ਕੀਤੀ ਮੋਦੀ ਦੁਆਰੇ। ਐਸ ਜੈਸ਼ੰਕਰ ਪਹਿਲੇ ਦਿਨ ਤੋਂ ਇਹਨਾਂ ਦਾ ਸੀ ਕਿ ਜੀ ਪਾਕਿਸਤਾਨ ਐਪੀਸੈਂਟਰ ਆਫ ਟੈਰਰਿਜ਼ਮ, ਪਾਕਿਸਤਾਨ ਮਦਰ ਆਫ ਟੈਰਰਿਜ਼ਮ, ਇਹ ਉਹ। ਪਰ ਹੋਇਆ ਇਨ ਦਾ ਐਂਡ ਇਹ ਹੈ ਕਿ ਪਾਕਿਸਤਾਨ came out smelling like a rose। ਜੇ UN ਸਿਕਿਉਰਿਟੀ ਕਾਉਂਸਲ ਤੇ ਮੈਂਬਰਸ਼ਿਪ ਤਾਂ ਆਪਣੀ ਥਾਂ ਉਹ ਤਾਂ ਇੰਡੀਆ ਵੀ ਬਣ ਗਿਆ ਜਾਂ ਕੱਲ੍ਹ ਨੂੰ ਫਿਰ ਬਣ ਜਾਏਗਾ, ਲੇਕਿਨ ਜਿਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਦੀ ਰੈਕਗਨੀਸ਼ਨ ਹੋਈ ਕਿਉਂਕਿ ਦੁਨੀਆ ਨੇ ਔਰ ਖ਼ਾਸ ਤੌਰ 'ਤੇ ਜਿਹੜੇ ਡਿਸੀਜਨ ਮੇਕਰ ਮੁਲਕ ਨੇ ਸਣੇ ਅਮਰੀਕਾ ਦੇ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਇੰਡੀਆ ਬਹੁਤ ਕੁਝ ਫੇਕ ਕਰਦਾ ਹੈ। ਔਰ ਇਹ ਪਹਿਲਗਾਮ ਵਾਲੇ ਵਾਕਿਆ ਤੋਂ ਬਾਅਦ ਤਾਂ ਇਹਨਾਂ ਦਾ ਬਿਲਕੁਲ ਹੀ ਜਲੂਸ ਨਿਕਲ ਗਿਆ। ਹੁਣ ਇਹ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਵੀ ਪੁਲਵਾਮਾ ਵਾਲਾ ਵੀ ਮਰ ਗਿਆ ਸਤਪਾਲ ਮਲਿਕ, ਜੰਮੂ ਕਸ਼ਮੀਰ ਦਾ ਗਵਰਨਰ ਸੀ ਜਿਹੜਾ ਉਦੋਂ, ਉਹਨੇ ਕਿਹਾ ਵੀ ਇਹਨਾਂ ਨੇ ਹੀ ਕੀਤਾ। ਔਰ ਮੈਂ ਜਦੋਂ ਕਹਿੰਦਾ ਵੀ ਉਹ ਹੋਇਆ ਕਿ ਜੀ ਉਹਨਾਂ ਨੂੰ ਜਹਾਜ਼ ਨਹੀਂ ਦਿੱਤੇ ਗਏ CRPF ਨੂੰ, ਤੇ ਉਹ ਮੈਂ ਕਹਿੰਦਾ ਕਾਲ ਕੀਤਾ ਅਜੀਤ ਡੋਵਲ ਨੂੰ, ਮੇਰਾ ਕਲਾਸ ਫੈਲੋ ਸੀ, ਉਸਨੇ ਕਿਹਾ ਸਤਪਾਲ ਜ਼ਬਾਨ ਬੰਦ ਰੱਖੋ, ਕੁਛ ਨਹੀਂ ਕਹਿਣਾ ਹੈ, ਇਹਨਾਂ ਦਾ ਆਪਣਾ ਕੰਮ ਸੀ। ਸੋ ਅਸੀਂ ਕਿਹਾ ਕਿ ਵੀ ਇਹ ਉਦੋਂ ਤੋਂ ਲੈ ਕੇ ਇਹਨਾਂ ਨੇ ਟਿੱਲ ਲਾ ਕੇ ਹੁਣ ਇਹਨਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਹੈ। ਇਹਨਾਂ ਦੇ ਇਹ ਝੱਗ ਤੋਂ ਜ਼ਿਆਦਾ ਇਹਨੂੰ ਅਸੀਂ ਹੋਰ ਜ਼ਿਆਦਾ ਨਹੀਂ ਦੇਖਦੇ। ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।